ਜਿਹੜੀ ਨਾਨ ਡੋਮਿਸਾਈਲ ਲਾਇਸੈਂਸਿਸ ਹੈਗੇ ਆ ਉਹਦੇ ਬਾਰੇ ਦੇ ਵਿੱਚ ਆਡਿਟ ਜਿਹੜਾ ਆ ਸਟੇਟਸ ਦਾ ਆਡਿਟ ਆ ਉਹ ਸ਼ੁਰੂ ਹੋ ਚੁੱਕਾ ਆ। ਕੱਲ ਵੀ ਨਿਊਯਾਰਕ ਦੇ ਵਿੱਚ DMV ਦੇ ਵਿੱਚ ਕਾਫੀ ਅਰੈਸਟ ਜਿਹੜੇ ਹੋਏ ਹੈਗੇ ਆ ਹੋ ਰਹੇ ਹੈਗੇ ਆ ਕਿ ਜਿਹਦੇ ਵਿੱਚ ਗਲਤ ਲਾਇਸੈਂਸ ਇਸ਼ੂ ਕਰਨੇ, ਵਿਦਆਊਟ ਟੈਸਟ ਲਾਇਸੈਂਸ ਇਸ਼ੂ ਕਰਨੇ। ਇਹ ਮੈਂ ਦੱਸ ਦਿਆਂ ਕਿ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ ਇਹ ਕੁਛ ਇੱਕ ਸਟੇਟਸ ਜਿਹੜੀਆਂ ਉਹ ਇਸ਼ੂ ਕਰਦੀਆਂ ਹੈਗੀਆਂ ਉਹਨਾਂ ਨੂੰ ਜਿਹੜੇ ਕਿ ਨਾਨ ਅਮਰੀਕਨ ਰੈਜ਼ੀਡੈਂਟਸ ਹੈਗੇ ਆ, ਜਿਹਦੇ ਵਿੱਚ ਆਪਣਾ ਮੈਕਸੀਕੋ ਤੇ ਕੈਨੇਡਾ ਸ਼ਾਮਲ ਨਹੀਂ ਗਾ, ਪਰ ਇਸ ਤੋਂ ਬਿਨਾਂ ਜਿਹੜੇ ਹੋਰ ਕੰਟਰੀਜ਼ ਤੋਂ ਆ ਰਹੇ ਹੈਗੇ ਬੰਦੇ ਉਹਨਾਂ ਨੂੰ ਵਿਦਆਊਟ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਉਹ ਸਟੇਟਸ ਜਿਹੜੀਆਂ ਉਹ ਲਾਇਸੈਂਸ ਇਸ਼ੂ ਕਰਦੀਆਂ ਹੈਗੀਆਂ। ਡਜ਼ਨਟ ਮੈਟਰ ਕਿ ਉਹ ਬੰਦਾ ਉਹਨਾਂ ਦੀ ਸਟੇਟ 'ਚ ਰਹਿ ਰਿਹਾ ਹੈਗਾ ਕਿ ਨਹੀਂ ਰਹਿ ਰਿਹਾ ਹੈਗਾ। ਸੋ ਇਹ ਜਿਹੜਾ ਲਾਇਸੈਂਸਿੰਗ ਹੈਗੀ ਆ ਇਹ ਫਲੋਰੀਡਾ ਦੇ ਵਿੱਚ ਵੀ ਆਪਾਂ ਦੇਖਿਆ ਸੀਗਾ ਕਿ ਪਿਛਲੇ 1 ਹਫ਼ਤੇ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਜਿਹੜੀਆਂ ਅਰੈਸਟ ਹੋਈਆਂ ਸੀਗੀਆਂ। ਨਿਊਯਾਰਕ ਦੇ ਵਿੱਚ ਅਰੈਸਟ ਹੋ ਰਹੀਆਂ ਹੈਗੀਆਂ ਤੇ ਨਿਊਯਾਰਕ ਦੇ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਆ ਬਹੁਤ ਦੇਖਣ 'ਚ ਮਿਲ ਰਹੇ ਹੈਗੇ ਆ ਨਿਊਯਾਰਕ ਸਟੇਟ ਤੋਂ ਇਸ਼ੂ ਹੋਏ। ਇਸ ਸਾਰੇ ਕਾਸੇ ਤੇ ਚੱਲਦਿਆਂ ਜਿਹੜਾ ਹੈਗਾ ਆ ਜੀ ਆਪਣਾ ਮੈਕਸੀਕੋ ਹੈਗਾ ਆ, ਖਾਸ ਕਰਕੇ ਮੈਕਸੀਕੋ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਆਪਣੇ ਡਰਾਈਵਰਸ ਭੇਜਣ ਤੋਂ ਗੁਰੇਜ਼ ਕਰ ਰਹੀਆਂ ਇਸ ਵੇਲੇ ਆਪਣਾ ਲੋਡਸ ਵਗੈਰਾ, ਕਿਉਂਕਿ ਦੇਖੋ ਜਦੋਂ ਇੱਕ ਨਾਨ ਡੋਮਿਸਾਈਲ ਲਾਇਸੈਂਸ ਵਾਲਾ ਬੰਦਾ ਜਾਂ ਇੱਕ ਇੰਗਲਿਸ਼ ਸਪੀਕਿੰਗ ਦੇ ਪ੍ਰੋਬਲਮ ਵਾਲਾ ਬੰਦਾ ਜਦੋਂ ਲੋਡ ਸਟਕ ਹੋ ਜਾਂਦਾ ਆ ਤਾਂ ਜਿੰਨੀ ਦੇਰ ਤੱਕ ਤੁਸੀਂ ਦੂਸਰਾ ਡਰਾਈਵਰ ਲਿਆਣ ਕੇ ਉਹ ਲੋਡ ਨਹੀਂ ਮੂਵ ਕਰਦੇ ਉਨੀ ਦੇਰ ਤੱਕ ਉਹ ਲੋਡ ਸਟਕ ਹੈ। ਤੇ ਜਿੰਨੇ ਵੀ ਪੈਰਿਸ਼ੇਬਲ ਫੂਡਸ ਹੈਗੇ ਉਹਨਾਂ ਦੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਉਹ ਇੰਨੀ ਦੇਰ ਤੱਕ ਸਟਕ ਨਹੀਂ ਰਹਿ ਸਕਦੇ, ਉੱਥੇ ਕਲੇਮਸ ਹੋ ਜਾਂਦੇ ਆ। ਸੋ ਇਸ ਕਰਕੇ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਇਹ ਲੋਡਸ ਮੂਵ ਨਹੀਂ ਕਰ ਰਹੀਆਂ ਹੈਗੀਆਂ ਜਾਂ ਆਪਣੇ ਡਰਾਈਵਰ ਪੁੱਲ ਬੈਕ ਕਰ ਲਿਆ ਜਾਂ ਡਰਾਈਵਰਸ ਨੇ ਖੁਦ ਆਪਣੇ ਆਪ ਨੂੰ ਪੁੱਲ ਬੈਕ ਕਰ ਲਿਆ ਹੈਗਾ। ਸੋ ਇਸ ਕਰਕੇ ਲਾਸਟ ਵੀਕ ਇਸ ਵੀਕ ਦੇ ਵਿੱਚ ਹੀ ਜਿਹੜੇ ਰੇਟਸ ਹੈਗੇ ਆ ਡਰਾਈਵ ਵੈਨ ਦੇ ਰੇਟਸ ਹੈਗੇ ਆ ਸਦਰਨ ਬਾਰਡਰ ਦੇ ਉੱਤੇ ਕਾਫੀ ਸਪਾਈਕ ਕਰ ਗਏ ਹੈਗੇ ਆ। ਸੋ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਸ਼ੂਜ਼ ਵੀ ਬਹੁਤ ਚੱਲ ਰਹੇ ਹੈਗੇ ਆ, ਪ੍ਰੋਬਲਮਸ ਵੀ ਬਹੁਤ ਚੱਲ ਰਹੀਆਂ ਹੈਗੀਆਂ। ਔਰ ਖਾਸ ਕਰਕੇ ਆ ਜਿਹੜਾ 4th of July ਦਾ ਵੀਕਐਂਡ ਹੈਗਾ ਇਹਦੇ ਵਿੱਚ ਜਿਹੜਾ ਕਾਰਗੋ ਥੈਫਟ ਹੈਗਾ ਉਹ ਵੀ ਆਪਣੀ ਸਿਖਰ ਤੇ ਹੁੰਦਾ ਆ। ਸੋ ਜੇ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਆ ਔਰ ਇਸ ਵੀਕਐਂਡ ਦੇ ਉੱਤੇ ਜੇ ਤੁਹਾਡੇ ਲੋਡਸ ਚੱਲ ਰਹੇ ਹੈਗੇ, ਕੰਮ ਕਰ ਰਹੇ ਹੈਗੇ ਤੇ ਇਸ ਵੇਲੇ ਲੋਡ ਦਾ ਜਿਹੜਾ ਥੈਫਟ ਹੈਗਾ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਹੈਗਾ। ਔਰ ਖਾਸ ਕਰਕੇ ਜਿਹੜਾ ਪੈਰਿਸ਼ੇਬਲ ਫੂਡ ਆ ਰਾਜਕਰਨ, ਜਿਹੜੇ ਜਿੱਦਾਂ ਫਰੋਜ਼ਨ ਮੀਟਸ ਹੈਗੇ ਆ ਜਾਂ ਕੋਈ ਵੀ ਐਸਾ ਚੀਜ਼ ਹੈਗੀ ਆ ਉਹਦਾ ਥੈਫਟ ਜਿਹੜਾ ਆ ਉਹ ਜ਼ਿਆਦਾ ਵਧਿਆ, ਕਿਉਂਕਿ ਤੁਸੀਂ ਕਮੋਡਿਟੀ ਨੂੰ ਟਰੈਕ ਨਹੀਂ ਕਰ ਸਕਦੇ ਹੈਗੇ। ਤੁਸੀਂ ਕਮੋਡਿਟੀ ਜਿਹੜੀ ਇੱਕ ਵਾਰੀ ਉਹ ਮਤਲਬ ਕਿ ਚੋਰੀ ਹੋ ਗਈ, ਉਸ ਤੋਂ ਬਾਅਦ ਹੁਣ ਜਿਹੜਾ ਮੀਟ ਬਣ ਗਿਆ ਜਾਂ ਸਬਜ਼ੀਆਂ ਕੱਟੀਆਂ ਮਤਲਬ ਉਹਨੂੰ ਜਿਹੜਾ ਪ੍ਰੂਫ ਹੈਗਾ ਉਹ ਡਿਸਟਰੋਏ ਹੋ ਜਾਂਦਾ ਹੈ। ਸੋ ਇਸ ਕਰਕੇ ਉਹਦੇ ਉੱਤੇ ਵੀ ਕਾਫੀ ਜਿਹੜਾ ਹੈਗਾ ਜ਼ੋਰ ਹੈਗਾ ਇਸ ਵੇਲੇ। ਸੋ ਧਿਆਨ ਰੱਖੋ ਜੇ ਤੁਸੀਂ ਇਸ ਸਮੇਂ ਤੇ ਜਿਹੜਾ ਕੰਮ ਕਰ ਰਹੇ ਹੈਗੇ ਆ ਤੇ ਤੁਹਾਨੂੰ ਬਹੁਤ ਜ਼ਰੂਰੀ ਹੈਗਾ ਕਿ ਇਹਨਾਂ ਗੱਲਾਂ ਵੱਲ ਧਿਆਨ ਰੱਖਣਾ। ਰਮਨ ਜੀ, ਨਾਨ ਡੋਮਿਸਾਈਲ ਦੇ ਜਿਹੜੇ ਟਰੱਕਰਸ ਦੀ ਹੁਣ ਆਪਾਂ ਗੱਲ ਕਰੀਏ, ਡਰਾਈਵਰਸ ਦੀ ਗੱਲ ਕਰੀਏ, ਇਹ ਮੁੱਦਾ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਭਖਿਆ। ਜਿੱਦਾਂ ਤੁਸੀਂ ਆਪਾਂ ਨਿਊਯਾਰਕ ਵਾਲੀ ਵੀ ਜਿਹੜੀ ਉਸ ਦੇ ਵਿੱਚ ਉਹ ਗੱਲ ਕੀਤੀ ਆ, ਇਹ ਕੈਨੇਡਾ ਮੈਕਸੀਕੋ ਵਾਲੇ ਜਿੱਦਾਂ ਕਿਹਾ ਵੀ ਮੈਕਸੀਕੋ ਵਾਲੇ ਤਾਂ ਡਰਦੇ ਨਹੀਂ ਕਈ ਆ ਰਹੇ ਵੀ ਉਹਦੇ ਕਰਕੇ ਉਹ ਪ੍ਰਾਈਸ ਵੀ ਉਧਰ ਰੇਟਸ ਜਿਹੜੇ ਉਹ ਚੱਕ ਜਿਹੜੇ ਉਹ ਹੋ ਗਏ ਆ। ਸੋ ਇਹ ਮੁੱਦਾ ਹੁਣ ਕਿੱਦਾਂ ਜਿਹੜਾ ਨਾਨ ਡੋਮਿਸਾਈਲ ਦਾ ਇਹ ਕਿੱਦਾਂ ਵੀ ਕੱਲੀ ਸਟੇਟ ਦੇ ਉੱਤੇ ਡਿਪੈਂਡੈਂਟ ਰਹਿਣਾ ਆ ਜਾਂ ਫੈਡਰਲੀ ਆ? ਕਈ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਕੱਲੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨੂੰ ਦੋ, ਵਰਕ ਪਰਮਿਟ ਵਾਲਾ ਨਾ ਦੋ। ਸੋ ਇਹ ਮੁੱਦਾ ਹੁਣ ਕਿੱਥੇ ਕੁ ਪਹੁੰਚਿਆ ਹੈਗਾ? ਕਿ ਇਸ ਪਾਸੇ ਵੱਲ ਨੂੰ ਤਾਂ ਨਹੀਂ ਗੱਲ ਜਿਹੜੀ ਉਹ ਜਾ ਰਹੀ? ਕਿਉਂਕਿ ਆਪਣੀ ਟਰੱਕਿੰਗ ਕਮਿਊਨਿਟੀ 'ਚ ਬਹੁਤਾਤ ਦੇ ਵਿੱਚ ਉਹ ਜਿਹੜੇ ਲੋਕ ਨੇ ਜਿਹੜੇ ਵਰਕ ਪਰਮਿਟ ਦੇ ਉੱਤੇ ਜਿਹੜੇ ਸਾਡੇ ਲਾਇਸੈਂਸ ਦਿੱਤੇ ਨੇ। ਜੀ 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 ਰਾਜਕਰਨ, ਜਿਹੜਾ ਇਹ ਆਪਣੇ DOT ਦੇ ਹੈਗੇ ਸੈਕਟਰੀ ਹੈਗੇ ਸ਼ਾਨਜੀਤ ਹੁਣੀ, ਉਹਨਾਂ ਵੱਲੋਂ ਜਿਹੜੀ ਚੀਜ਼ ਇਹ ਕਹੀ ਜਾ ਰਹੀ ਹੈ ਕਿ ਜਿਹੜੇ ਇਹ ਨਾਨ ਡੋਮਿਸਾਈਲ ਲਾਇਸੈਂਸਿਸ ਹੈਗੇ ਆ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਸਟੇਟ ਬਾਈ ਸਟੇਟ ਇਨਵੈਸਟੀਗੇਟ ਹੋ ਰਹੀ ਆ ਕਿ ਸਟੇਟ ਬਾਈ ਸਟੇਟ ਆਡਿਟ ਹੋਊਗਾ ਕਿਹੜੀ ਕਾਰਵਾਈ ਜਿਹੜੀ ਆ ਉਹ ਕਿਹੜੀ ਸਟੇਟ ਜਿਹੜੀ ਉਹ ਲਾਇਸੈਂਸ ਇਸ਼ੂ ਕਰਨ ਦੇ ਵਿੱਚ ਕੋਤਾਹੀ ਕਰ ਰਹੀ ਹੈ। ਸੋ ਇਸ ਵੇਲੇ ਕਾਫੀ ਸਟੇਟਸ ਹੈਗੀਆਂ, ਕੈਲੀਫੋਰਨੀਆ, ਫਲੋਰੀਡਾ, ਨਿਊ ਜਰਸੀ, ਬਹੁਤ ਸਟੇਟਸ ਹੈਗੀਆਂ ਜਿਨ੍ਹਾਂ ਨੂੰ ਇਹ ਪ੍ਰਿਵਿਲੇਜ ਹੈਗੀ ਆ ਕਿ ਉਹ ਇੱਕ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਕਰ ਸਕਦੇ ਹੈਗੇ ਆ। ਠੀਕ ਹੈ।
ਕੀਤੀਆਂ ਜਾ ਰਹੀਆਂ, ਉਹਦੇ ਉੱਤੇ ਕਾਰਵਾਈ ਹੋਣ ਜਾ ਰਹੀ ਆ। ਸੋ ਇਹਦੇ ਵਿੱਚ ਦੇਖੋ, ਨਾਨ ਡੋਮਿਸਾਈਲ ਲਾਇਸੈਂਸ ਗਲਤ ਨਹੀਂ ਹੈਗਾ, ਪਰ ਨਾਨ ਡੋਮਿਸਾਈਲ ਲਾਇਸੈਂਸ ਦੀ ਆੜ ਦੇ ਵਿੱਚ ਜਿਹੜਾ ਗਲਤ ਕੰਮ ਹੋ ਰਿਹਾ ਹੈਗਾ ਉਹਨੂੰ ਰੋਕਣਾ ਜ਼ਰੂਰੀ ਹੈਗਾ। ਕਿ ਜਿਹੜਾ ਹੁਣ ਦੇਖੋ, ਕਈ ਨਾਨ ਡੋਮਿਸਾਈਲ ਲਾਇਸੈਂਸ ਕੀ ਆ? ਨਾਨ ਡੋਮਿਸਾਈਲ ਲਾਇਸੈਂਸ ਇਹ ਹੈ ਕਿ ਤੁਸੀਂ ਰਹਿਣੇ ਕਿਸੇ ਸਟੇਟ 'ਚ ਆ, ਲਾਇਸੈਂਸ ਤੁਹਾਨੂੰ ਹੋਰ ਕਿਸੇ ਸਟੇਟ 'ਚੋਂ ਇਸ਼ੂ ਹੋ ਰਿਹਾ, ਜਿਹੜਾ ਕਿ ਬੇਸਿਕਲੀ ਨਹੀਂ ਹੋ ਸਕਦਾ। ਤੁਹਾਨੂੰ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਕਰਨਾ। ਜਿੱਥੇ ਤੁਸੀਂ ਰਹਿੰਦੇ ਆ ਉੱਥੇ ਹੀ ਲਾਇਸੈਂਸ ਇਸ਼ੂ ਹੋਣਾ ਚਾਹੀਦਾ। ਸੋ ਹੁਣ ਆਪਾਂ ਕਈ ਵਾਰੀ ਕਈ ਸਟੇਟ ਦੇ ਵਿੱਚੋਂ ਕੋਈ ਲੋਕੀ ਦੂਜੀ ਸਟੇਟ 'ਚ ਜਾ ਕੇ ਲਾਇਸੈਂਸ ਲੈ ਲੈਂਦੇ, ਪਰ ਉਹ ਰਹਿੰਦੇ ਇੱਥੇ ਹੀ ਹੁੰਦੇ ਆ। ਸੋ ਇਸ ਕਰਕੇ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਆ ਉਹ ਇਸ ਵੇਲੇ ਇਨਵੈਸਟੀਗੇਸ਼ਨ ਦੇ ਅੰਡਰ ਹੈਗੇ ਆ, ਬਿਗ ਮਾਈਕਰੋਸਕੋਪ ਦੇ ਅੰਦਰ ਹੈਗੇ ਆ। ਸੋ ਇਸ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਇਹ ਕਾਫੀ ਇੰਪੋਰਟੈਂਟ ਹੈਗੀ ਆ ਇਸ ਵੇਲੇ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਇਸ਼ੂ ਆ ਇਹ ਖੜਾ ਹੋਇਆ ਇਸ ਵੇਲੇ। ਠੀਕ ਆ। ਆਈ ਥਿੰਕ ਜੇ ਇਦਾਂ ਹੋਊਗਾ, ਅੱਛਾ ਰਮਨ ਜੀ, ਜਿਹੜੇ ਇਸ ਚੀਜ਼ ਨੂੰ ਲੈ ਕੇ ਆਬਵੀਅਸਲੀ ਮਲਟੀਪਲ ਵਿਚਾਰ ਹੁੰਦੇ ਆ, ਇਹ ਵਿਚਾਰ ਤਾਂ ਨਹੀਂ ਆ ਰਿਹਾ ਵੀ ਇਹਨਾਂ ਚੀਜ਼ਾਂ ਕਰਕੇ ਡਰਾਈਵਰ ਸ਼ਾਰਟੇਜ ਜਿਹੜੀ ਉਹ ਦੁਬਾਰਾ ਹੋ ਜੂਗੀ? ਨਹੀਂ ਰਾਜਕਿਰਨ, ਮੇਰੇ ਖਿਆਲ ਤੇ ਨਹੀਂ, ਇਹ ਗੱਲ ਨਹੀਂ ਹੈਗੀ। ਯੈਸ, ਡੈਫੀਨੇਟਲੀ ਇੱਕ ਸਰਟਨ ਟਾਈਮ ਦੇ ਲਈ ਇੱਕ ਸ਼ਾਰਟੇਜ ਜਿਹੜੀ ਆ ਉੱਭਰ ਕੇ ਆ ਸਕਦੀ ਆ ਸਾਹਮਣੇ, ਪਰ ਉੱਥੇ ਹੀ ਆਪਾਂ ਜੇ ਦੇਖੀਏ ਤਾਂ ਪਿਛਲੇ 4-5 ਸਾਲਾਂ ਦੇ ਵਿੱਚ ਇਹ ਬਹੁਤਾਤ ਵੀ ਬਹੁਤ ਜ਼ਿਆਦਾ ਹੋ ਗਈ ਸੀਗੀ। ਇਹ ਡਰਾਈਵਰ ਸ਼ਾਰਟੇਜ ਦੀ ਗੱਲ ਛੱਡੋ, ਇੱਥੇ ਡਰਾਈਵਰ ਓਵਰ ਬਹੁਤ ਜ਼ਿਆਦਾ, ਜਦੋਂ ਆਪਾਂ ਗੱਲ ਕਰ ਰਹੇ ਸੀ ਕਪੈਸਿਟੀ ਦੀ, ਆਪਾਂ ਬਹੁਤ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਪੈਸਿਟੀ ਦੀ ਗੱਲ ਕੀਤੀ ਹੈਗੀ ਹੈ। ਸੋ ਡਰਾਈਵਰ ਕਪੈਸਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਵਾਧਾ ਬਹੁਤ ਜ਼ਿਆਦਾ ਹੋਇਆ ਸੀਗਾ। ਸੋ ਉਹ ਜਿਹੜੀ ਕਪੈਸਿਟੀ ਹੈਗੀ ਆ, ਜੇ ਆਪਾਂ ਕਹਿੰਦੇ ਨਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਟਰੱਕਿੰਗ ਜਿਹੜੇ ਯੂਨਿਟਸ ਹੈਗੇ ਆ ਉਹਨਾਂ ਦੀ ਕਪੈਸਿਟੀ ਵਧੀ ਆ, ਉਹ ਘਟਣੇ ਚਾਹੀਦੇ ਆ ਕਿਸੇ ਢੰਗ ਦੇ ਨਾਲ, ਉਹ ਥੋੜ੍ਹੀ ਜਿਹੀ ਕਪੈਸਿਟੀ ਘਟਣੀ ਚਾਹੀਦੀ ਆ। ਇਵੇਂ ਹੀ ਜਿਹੜੀ ਡਰਾਈਵਰ ਦੀ ਪ੍ਰੋਡਕਸ਼ਨ ਹੈਗੀ ਆ, ਡਰਾਈਵਰ ਦੀ ਜਿਹੜੀ ਡਿਮਾਂਡ ਹੈਗੀ ਆ, ਉਹ ਕਪੈਸਿਟੀ ਵੀ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਸੀਗੀ। ਔਰ ਮੇਰਾ ਇਹ ਕਹਿਣ ਦਾ ਮਕਸਦ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਦੁਨੀਆ ਡਰਾਈਵਰ ਬਣ ਗਈ ਸੀ, ਮੇਰਾ ਇਹ ਕਹਿਣ ਦਾ ਮਕਸਦ ਹੈਗਾ ਬਹੁਤ ਜ਼ਿਆਦਾ ਦੁਨੀਆ ਜਿਹੜੀ ਆ ਵਿਦਆਊਟ ਟ੍ਰੇਨਿੰਗ, ਵਿਦਆਊਟ ਐਨੀਥਿੰਗ ਟਰੱਕਿੰਗ ਦੇ ਵਿੱਚ ਆ ਗਈ ਸੀਗੀ। ਸੋ ਉਹ ਜਿਹੜੀ ਪ੍ਰੋਬਲਮ ਆ ਉਹਨੂੰ ਮੇਰੇ ਖਿਆਲ ਦੇ ਵਿੱਚ ਕਿਸੇ ਹੱਦ ਤੱਕ ਇੱਥੇ ਸੋਲਵ ਹੋ ਸਕਦੀ ਹੈ। ਠੀਕ ਹੈ ਜੀ। ਕਾਲਰਸ ਵੀ ਆਪਣੇ ਨਾਲ ਜੁੜ ਰਹੇ ਆ। ਸਰੋਤਿਓ, ਜੇ ਤੁਹਾਡਾ ਵੀ ਕੋਈ ਵਿਚਾਰ ਆ, ਕੋਈ ਗੱਲ ਕਰਨੀ ਹੈ, ਕੋਈ ਸਵਾਲ ਪੁੱਛਣਾ ਟਰੱਕਿੰਗ ਬਾਰੇ, ਤਾਂ ਨੰਬਰ ਹੈ ਜੀ 408-272-5200 4082725200। ਜੁੜੇ ਨੇ ਆਪਣੇ ਨਾਲ ਕੰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਇਨਫੋਰਮੇਸ਼ਨ ਦੇਣ ਦੇ, ਬਹੁਤ ਵਧੀਆ, ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ, ਤਿੰਨਾਂ ਵੀਰਾਂ ਦਾ। ਧੰਨਵਾਦ ਜੀ। ਬਾਕੀ ਨਾ ਜੀ